ਤੇ ਤੁਸੀਂ ਕਿੰਨੇ ਕੁ ਵਲੰਟੀਅਰ ਹੋ, ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਚੈੱਕਅਪ ਕਰਦੇ ਹੋ? ਅਸੀਂ ਵੋਲੰਟੀਅਰ ਅੱਜ ਤਾਂ ਅਸੀਂ 2-3 ਹੀ ਹੈਗੇ ਆ, ਠੀਕ ਹੈ। ਪਰ ਕੱਲ੍ਹ ਨੂੰ ਅਤੇ ਪਰਸੋਂ ਨੂੰ ਜ਼ਿਆਦਾ ਆ ਜਾਣਗੇ। ਅਤੇ ਸਾਡੇ ਕੋਲ ਜਿਵੇਂ ਕਮਿਊਨਿਟੀ ਦੇ ਮੈਂਬਰ ਅੱਜ ਜਿਵੇਂ 10-15-20 ਆ ਗਏ ਨੇ। ਜੀ ਜੀ। ਬਲੱਡ ਪ੍ਰੈਸ਼ਰ ਚੈੱਕ ਕਰਾਉਣ, ਗਲੂਕੋਜ਼ ਚੈੱਕ ਕਰਾਉਣ, ਬਲੱਡ ਸ਼ੂਗਰ ਅਤੇ ਫਲੂ ਸ਼ਾਟ ਵੀ ਲਵਾ ਸਕਦੇ ਆ ਅੱਜ। ਠੀਕ ਆ। ਹਾਂਜੀ, ਬਜ਼ੁਰਗ ਵੀ ਕਾਫੀ ਆਏ ਨੇ ਸੋ ਬਜ਼ੁਰਗ ਆਉਣ ਤਾਂ ਬਹੁਤ ਮਨ ਖੁਸ਼ ਹੁੰਦਾ, ਕਿਉਂਕਿ ਬਜ਼ੁਰਗਾਂ ਨੂੰ ਕਈ ਵਾਰੀ ਇੰਗਲਿਸ਼ ਦੀ ਪ੍ਰੋਬਲਮ ਆਉਂਦੀ ਆ ਡਾਕਟਰ ਕੋਲ ਜਾ ਕੇ, ਜਾਂ ਪੰਜਾਬੀ ਡਾਕਟਰ ਨਹੀਂ ਮਿਲਦਾ। ਸੋ ਇੱਥੇ ਹੁਣ ਅਸੀਂ ਇਹਨਾਂ ਵਾਸਤੇ ਟਰਾਂਸਲੇਟ ਕਰ ਸਕਦੇ ਹਾਂ ਸਾਰਿਆਂ ਵਾਸਤੇ। ਕਮਿਊਨਿਟੀ ਵਿੱਚ ਪ੍ਰੋਬਲਮਸ ਕਿਹੜੀਆਂ ਭਾਵੇਂ ਛੋਟੀਆਂ ਹੋਣ ਜਾਂ ਵੱਡੀਆਂ ਹੋਣ, ਪਰ ਉਹਨਾਂ ਦਾ ਐਟਲੀਸਟ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਇਸ ਪ੍ਰੋਬਲਮਸ ਦਾ ਹੱਲ ਕਿਵੇਂ ਨਿਕਲ ਸਕਦਾ। ਜਾਂ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਪੰਜਾਬੀ ਰੇਡੀਓ USA ਇਸ ਵੇਲੇ ਪਹੁੰਚ ਚੁੱਕਿਆ ਟੀਮ ਸੈਲਮਾ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕਿ ਜਕਾਰਾ ਮੂਵਮੈਂਟ ਵੱਲੋਂ ਜਿਹੜਾ ਪੈਦਲ ਮਾਰਚ ਕੀਤਾ ਜਾ ਰਿਹਾ ਬੇਕਰਸਫੀਲਡ ਤੋਂ ਸੈਕਰਾਮੈਂਟੋ ਤੱਕ, ਉਹਦਾ ਜਿਹੜਾ ਅੱਜ ਪੜਾਅ ਉਹ ਇੱਥੇ ਹੈ। ਤੇ ਇਸ ਪੜਾਅ ਦੇ ਦੌਰਾਨ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ ਉਸ ਟੀਮ ਦੇ ਨਾਲ, ਜਿਨ੍ਹਾਂ ਨੇ ਅੱਜ ਮੁਫਤ ਜਿਹੜਾ ਹੈਲਥ ਕਲੀਨਿਕ ਚੈੱਕਅਪ ਉਹ ਲਾਇਆ ਹੋਇਆ। ਇਹਨਾਂ ਦੇ ਤਜਰਬੇ ਕਿਹੋ ਜਿਹੇ ਰਹੇ ਨੇ, ਇਹਨਾਂ ਨੇ ਕਿੱਥੇ ਇਹ ਜਿਹੜੇ ਚੈੱਕਅਪ ਕੈਂਪ ਨੇ ਉਹ ਲਾਏ ਹੋਏ ਨੇ, ਇਸ ਬਾਬਤ ਆਪਾਂ ਗੱਲਬਾਤ ਕਰਦੇ ਹਾਂ। ਆਪਣੇ ਨਾਲ ਉਸ ਕੈਂਪ ਤੋਂ ਲਾਉਣ ਵਾਲੇ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਨੌਜਵਾਨ ਬੱਚੀ ਹੈ ਉਹ ਆਪਣੇ ਨਾਲ ਇਸ ਟਾਈਮ ਹਾਜ਼ਰ ਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਤਵਿੰਦਰ ਕੌਰ। ਜੀ ਜੀ। ਸਤਵਿੰਦਰ ਕੌਰ ਜੀ, ਜਿਹੜਾ ਅੱਜ ਦਾ ਕੈਂਪ ਆ, ਇਸ ਤੋਂ ਪਹਿਲਾਂ ਵੀ ਕੈਂਪ ਲਾਏ ਨੇ ਜਾਂ ਇਸ ਜਿਹੜਾ ਜਕਾਰਾ ਮੂਵਮੈਂਟ ਵੱਲੋਂ ਇਹ ਮਾਰਚ ਆ ਇਹ ਪਹਿਲਾ ਕੈਂਪ ਆ? ਹਾਂਜੀ ਵੀਰ ਜੀ, ਇਹ ਹੁਣ ਅੱਜ ਦਾ ਸਟਾਪ ਸੈਲਮਾ ਗੁਰਦੁਆਰਾ ਸਾਹਿਬ ਮੋਰਚੇ ਦਾ ਫਰਜ਼ਨੋ ਕਾਉਂਟੀ ਵਿੱਚ ਪਹਿਲਾ ਸਟਾਪ ਆ। ਸੋ ਐਤਕੀ ਇਸ ਸਟਾਪ 'ਤੇ ਸਭ ਤੋਂ ਪਹਿਲਾਂ ਹੈਲਥ ਕੈਂਪ ਲੱਗਿਆ, ਅਤੇ ਫਿਰ ਕੱਲ੍ਹ ਨੂੰ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ, ਅਤੇ ਪਰਸੋਂ ਨੂੰ ਸਿੰਘ ਸਭਾ ਗੁਰਦੁਆਰਾ ਸਾਹਿਬ, ਜਾਂ ਜਿਹੜੇ ਗੁਰਦੁਆਰੇ ਨੂੰ ਆਪਾਂ ਕਹਿ ਦਿੰਦੇ ਹਾਂ ਸਿੱਖ ਇੰਸਟੀਟਿਊਟ, ਉੱਥੇ ਲੱਗਣਗੇ। ਠੀਕ ਹੈ। ਤੇ ਤੁਸੀਂ ਕਿੰਨੇ ਕੁ ਵਲੰਟੀਅਰ ਹੋ, ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਚੈੱਕਅਪ ਕਰਦੇ ਹੋ? ਅਸੀਂ ਵੋਲੰਟੀਅਰ ਅੱਜ ਤਾਂ ਅਸੀਂ 2-3 ਹੀ ਹੈਗੇ ਆ, ਪਰ ਕੱਲ੍ਹ ਨੂੰ ਅਤੇ ਪਰਸੋਂ ਨੂੰ ਜ਼ਿਆਦਾ ਆ ਜਾਣਗੇ। ਅਤੇ ਸਾਡੇ ਕੋਲ ਜਿਵੇਂ ਕਮਿਊਨਿਟੀ ਦੇ ਮੈਂਬਰ ਅੱਜ ਜਿਵੇਂ 10-15-20 ਆ ਗਏ ਨੇ। ਬਲੱਡ ਪ੍ਰੈਸ਼ਰ ਚੈੱਕ ਕਰਾਉਣ, ਗਲੂਕੋਜ਼ ਚੈੱਕ ਕਰਾਉਣ, ਬਲੱਡ ਸ਼ੂਗਰ ਅਤੇ ਫਲੂ ਸ਼ਾਟ ਵੀ ਲਵਾ ਸਕਦੇ ਆ ਅੱਜ। ਠੀਕ ਆ। ਤੇ ਇਸ ਤੋਂ ਪਹਿਲਾਂ ਵੀ ਇਸ ਮਾਰਚ ਦੇ ਦੌਰਾਨ ਤੁਸੀਂ ਲਾਇਆ, ਜਿੱਥੋਂ ਮਾਰਚ ਰਵਾਨਾ ਹੋਇਆ ਸੀ ਉੱਥੇ, ਜਾਂ ਉਸ ਬੇਕਰਸਫੀਲਡ ਸ਼ਾਇਦ ਲੱਗਿਆ ਹੋ, ਪਰ ਫਰਜ਼ਨੋ ਦੀ ਟੀਮ ਅੱਜ ਤੋਂ ਸ਼ੁਰੂ ਕਰੂਗੀ ਕੈਂਪ ਲਾਉਣੇ। ਠੀਕ ਆ। ਕਿਹੋ ਜਿਹੇ ਬਜ਼ੁਰਗ ਆ ਰਹੇ ਨੇ, ਨੌਜਵਾਨ ਆ ਰਹੇ ਨੇ ਜਿਹੜੇ ਵਿਜ਼ਟਰਸ ਨੇ, ਤੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਤੁਸੀਂ, ਕਿਉਂਕਿ ਪੰਜਾਬੀ ਭਾਈਚਾਰੇ ਦੇ ਵਿੱਚ ਤਾਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਇਹ ਆਮ ਚੀਜ਼ਾਂ ਨੇ। ਹਾਂਜੀ, ਬਜ਼ੁਰਗ ਵੀ ਕਾਫੀ ਆਏ ਨੇ ਸੋ ਬਜ਼ੁਰਗ ਆਉਣ ਤਾਂ ਬਹੁਤ ਮਨ ਖੁਸ਼ ਹੁੰਦਾ, ਕਿਉਂਕਿ ਬਜ਼ੁਰਗਾਂ ਨੂੰ ਕਈ ਵਾਰੀ ਇੰਗਲਿਸ਼ ਦੀ ਪ੍ਰੋਬਲਮ ਆਉਂਦੀ ਆ ਡਾਕਟਰ ਕੋਲ ਜਾ ਕੇ, ਜਾਂ ਪੰਜਾਬੀ ਡਾਕਟਰ ਨਹੀਂ ਮਿਲਦਾ। ਸੋ ਇੱਥੇ ਹੁਣ ਅਸੀਂ ਇਹਨਾਂ ਵਾਸਤੇ ਟਰਾਂਸਲੇਟ ਕਰ ਸਕਦੇ ਹਾਂ ਸਾਰਿਆਂ ਵਾਸਤੇ। ਅਤੇ ਨਾਲੇ ਜਦੋਂ ਬਜ਼ੁਰਗ ਇਕੱਠੇ ਹੋ ਕੇ ਆਉਂਦੇ ਆ ਤਾਂ ਉਹ ਇੱਕ ਦੂਜੇ ਨੂੰ ਆਪਦਾ ਦੱਸਦੇ ਆ ਵੀ ਮੇਰਾ BP ਇੱਦਾਂ ਦਾ ਰਹਿੰਦਾ, ਜਾਂ ਮੇਰੀ ਸ਼ੂਗਰ ਆਏ ਆ। ਸੋ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਕਰਕੇ ਉਹਨਾਂ ਨੂੰ ਹੌਸਲਾ ਵੀ ਹੋ ਜਾਂਦਾ ਵੀ ਅਸੀਂ ਮੈਨੇਜ ਕਰ ਸਕਦੇ ਹਾਂ। ਅਤੇ ਪਰ ਨੌਜਵਾਨ ਵੀ ਆਏ ਨੇ, ਜਿਵੇਂ ਜਿਹੜੇ ਅੰਕਲ ਜੀ ਮੋਰਚੇ ਨਾਲ ਬੇਕਰਸਫੀਲਡ ਤੋਂ ਤੁਰੇ ਹੋਏ ਆ, ਉਹਨਾਂ ਨੇ ਵੀ ਚੈੱਕਅਪ ਕਰਾਈ ਆ। ਸੋ ਬਹੁਤ ਜ਼ਰੂਰੀ ਆ, ਜਿਵੇਂ ਉਹ ਤਾਂ ਤੁਰ ਕੇ ਫਿੱਟ ਹੋ ਗਏ ਹੋਣਗੇ। ਹਾਂਜੀ, ਪਰ ਉਹਨਾਂ ਦੀ ਚੈੱਕ ਕਰਨੀ ਵੀ ਬਹੁਤ ਜ਼ਰੂਰੀ ਆ ਵੀ ਉਹਨਾਂ ਦੀ ਹੈਲਥ ਠੀਕ ਆ ਬਾਕੀ ਮੋਰਚੇ ਵਿੱਚ ਤੁਰਨ ਵਾਸਤੇ। ਹਾਂਜੀ। ਸੋ ਕੀ ਉਮੀਦ ਲੱਗਦੀ ਹੈ ਕਿ ਜਿਹੜੇ ਅੱਗੇ ਵੀ ਪੜਾਅ ਹੋਣਗੇ ਉੱਥੇ ਪਹੁੰਚ ਕੇ ਸੰਗਤਾਂ ਆਉਣੀਆਂ, ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ? ਹਾਂਜੀ, ਆਈ ਥਿੰਕ ਸੋ। ਉਮੀਦ ਤਾਂ ਹੈਗੀ ਆ। ਮੈਨੂੰ ਲੱਗਦਾ ਸੰਗਤ ਆਪਣੀ ਹਮੇਸ਼ਾ ਬਹੁਤ ਹੌਸਲਾ ਦਿੰਦੀ ਆ। ਸੋ ਅਤੇ ਨਾਲੇ ਮੈਡੀਕਲ ਕੈਂਪ 'ਤੇ ਤਾਂ ਖਾਸ ਕਰਕੇ ਸੰਗਤ ਨੂੰ ਫਾਇਦਾ ਵੀ ਬਹੁਤ ਹੁੰਦਾ। ਸੋ ਮੈਨੂੰ ਲੱਗਦਾ ਬਹੁਤ ਸੰਗਤ ਆ ਜੂਗੀ ਕੱਲ੍ਹ ਨੂੰ, ਪਰਸੋਂ ਨੂੰ, ਸੈਕਰਾਮੈਂਟੋ ਤੱਕ ਵੀ। ਜੀ। ਅਤੇ ਕੀ ਤਜਰਬਾ ਜਿਹੜਾ ਉਹ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ ਇਸ ਟਾਈਮ? ਕਿਸੇ ਬਜ਼ੁਰਗ ਨਾਲ ਗੱਲਾਂ ਬਾਤਾਂ ਜਾਂ ਕਿਵੇਂ? ਹਾਂਜੀ, ਸੋ ਹੁਣੇ ਮੈਂ 3 ਆਂਟੀ ਜੀ ਨਾਲ ਗੱਲਾਂ ਕੀਤੀਆਂ, 3 ਆਂਟੀਆਂ ਨਾਲ। ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਹੁਣ ਪਾਕਿਸਤਾਨ ਚੱਲੇ ਆ, ਅਤੇ ਉਹ ਤੋਂ ਪਹਿਲਾਂ ਉਹਨਾਂ ਨੇ ਫਲੂ ਸ਼ਾਟ ਲਵਾਉਣਾ ਆਪਦੀ ਹੈਲਥ ਵਾਸਤੇ, ਜਿਵੇਂ ਹੈਲਥੀ ਰਹਿਣ ਵਾਸਤੇ, ਫਲੂ ਨਾ ਲੱਗੇ ਅਤੇ ਇੱਕ ਦੂਸਰਿਆਂ ਨੂੰ ਨਾ ਹੋਵੇ। ਸੋ ਉਹਨਾਂ ਨੇ ਨਾਲ ਦੀ ਨਾਲ ਐਂ ਵੀ ਦੱਸਿਆ ਵੀ ਜਿਵੇਂ ਗੋਲੀਆਂ ਲੈਣ ਨੂੰ ਕਿਉਂ ਔਖਾ ਲੱਗਦਾ। ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਸਾਨੂੰ ਵੀ ਜਿਹੜੇ ਹੈਲਥ ਵਿੱਚ ਕੰਮ ਕਰਦੇ ਆ ਪਤਾ ਲੱਗਦਾ ਵੀ ਸਾਡੀ ਕਮਿਊਨਿਟੀ ਵਿੱਚ ਪ੍ਰੋਬਲਮਸ ਕਿਹੜੀਆਂ ਭਾਵੇਂ ਛੋਟੀਆਂ ਹੋਣ ਜਾਂ ਵੱਡੀਆਂ ਹੋਣ, ਪਰ ਉਹਨਾਂ ਦਾ ਐਟਲੀਸਟ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਇਸ ਪ੍ਰੋਬਲਮਸ ਦਾ ਹੱਲ ਕਿਵੇਂ ਨਿਕਲ ਸਕਦਾ। ਜਾਂ ਤੁਸੀਂ ਇੱਕ ਗੋਲੀ ਸਵੇਰੇ ਲੈ ਲਓ, ਇੱਕ ਸ਼ਾਮ ਨੂੰ ਲੈ ਲਓ, ਐਂ ਕਰਕੇ ਐਟਲੀਸਟ ਆਪਣਾ ਡੋਜ਼ ਤਾਂ ਪੂਰਾ ਕਰ ਲਓ। ਜੀ।
ਥੈਂਕ ਯੂ ਸਤਵਿੰਦਰ ਕੌਰ ਥੈਂਕ ਯੂ ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਆਪਣੇ ਨਾਲ ਸਤਵਿੰਦਰ ਕੌਰ ਜੀ, ਜਿਹੜੇ ਇਸ ਟਾਈਮ ਮਰੀਜ਼ਾਂ ਦੀ ਸੇਵਾ ਕਰ ਰਹੇ ਨੇ, ਉਹਨਾਂ ਦਾ ਚੈੱਕਅਪ ਕਰ ਰਹੇ ਨੇ। ਇਹ ਫ੍ਰੀ ਮੈਡੀਕਲ ਚੈੱਕਅਪ ਆ, ਜਿਸ ਦੇ ਦੌਰਾਨ ਤੁਸੀਂ ਜਿੱਥੇ ਵੀ ਮਾਰਚ ਚੱਲ ਰਿਹਾ ਉਸ ਦੇ ਦਰਮਿਆਨ ਪੜਾਅ ਦੇ ਦੌਰਾਨ ਇਹ ਜਿਹੜੇ ਵਲੰਟੀਅਰ ਨੇ ਪੰਜਾਬੀ ਭਾਈਚਾਰੇ ਦੇ ਨੌਜਵਾਨ ਬੱਚੇ ਬੱਚੀਆਂ ਨੇ, ਉਹ ਸੇਵਾ ਕਰਦੇ ਨੇ, ਉਹਨਾਂ ਦੀਆਂ ਬਿਮਾਰੀਆਂ ਨੂੰ ਦੇਖਦੇ ਨੇ ਤੇ ਉਹਨਾਂ ਦੇ ਨਾਲ ਸੰਬੰਧ ਜਿਹੜੀ ਰਾਏ ਮਸ਼ਵਰਾ ਵੀ ਉਹਨਾਂ ਨਾਲ ਸਾਂਝਾ ਕਰਦੇ ਨੇ। ਦੂਜੀ ਜਿਹੜੀ ਵੱਡੀ ਗੱਲ ਹੈ ਇਹਦੇ ਨਾਲ, ਜਿਹੜੇ ਸਾਡੇ ਬਜ਼ੁਰਗ ਨੇ, ਜਿਵੇਂ ਸਤਵਿੰਦਰ ਕੌਰ ਜੀ ਨੇ ਸ਼ੇਅਰ ਕੀਤੀ ਆਪਣੇ ਨਾਲ ਗੱਲ, ਕਿ ਉਹਨਾਂ ਨੂੰ ਪੰਜਾਬੀ ਦੇ ਵਿੱਚ ਗੱਲ ਕਰਕੇ ਸੁਖਾਲਾ ਲੱਗਦਾ ਤੇ ਆਪਣੀਆਂ ਬਿਮਾਰੀਆਂ ਨੂੰ ਉਹ ਪੰਜਾਬੀ ਦੇ ਵਿੱਚ ਹੀ ਜਾਣ ਸਕਦੇ ਨੇ, ਉਹਨਾਂ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਉਹ ਹਾਸਲ ਕਰ ਸਕਦੇ ਨੇ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।